ਕੈਲੀਫੋਰਨੀਆ ਦੇ ਵਿੱਚ ਡੀਐਮਵੀ ਨੇ ਪਿਛਲੇ ਦਿਨਾਂ 'ਚ ਵੀ ਆਪਾਂ ਡਿਸਕਸ ਕੀਤਾ ਸੀ, ਨਵਾਂ ਡਿਜੀਟਲ ਡਰਾਈਵਰ ਲਾਇਸੈਂਸ ਇਸ਼ੂ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਸੋ ਇਸ ਡਿਜੀਟਲ ਲਾਇਸੈਂਸ ਨੂੰ ਤੁਸੀਂ ਆਪਣੇ ਆਈਫੋਨ ਦੇ ਵਿੱਚ ਅਪਲੋਡ ਕਰ ਸਕਦੇ ਆ ਤੇ ਇਹ ਤੋਂ ਬਿਨਾਂ 2 ਦਰਜਨ 에ਅਰਪੋਰਟ ਯੂਐਸਏ ਦੇ ਵਿੱਚ, ਜਿਹਨਾਂ ਸੈਨ ਫਰਾਂਸਿਸਕੋ ਵੀ ਆਉਂਦਾ, ਲਾਸ ਐਂਜਲਸ ਵੀ ਆਉਂਦਾ, ਸੈਨ ਹੋਜ਼ੇ ਇੰਟਰਨੈਸ਼ਨਲ 에ਅਰਪੋਰਟ ਵੀ ਆਉਂਦਾ, ਇੱਥੋਂ ਤੁਸੀਂ ਫਲਾਈ ਕਰ ਸਕਦੇ ਹੋ। ਡਿਪਾਰਟਮੈਂਟ ਆਫ ਮੋਟਰ ਵਹੀਕਲ ਤੇ ਲਾ ਇਨਫੋਰਸਮੈਂਟ ਆਫੀਸਰਸ ਤੇ ਸਟੇਟ ਗਵਰਨਮੈਂਟ ਏਜੰਸੀਜ਼ ਤੇ ਬਿਜ਼ਨੈਸਸ ਹਜੇ ਤੱਕ ਉਹਨਾਂ ਨੇ ਡਿਜੀਟਲ ਲਾਇਸੈਂਸ ਨੂੰ ਐਕਸੈਪਟ ਕਰਨਾ ਨਹੀਂ ਸ਼ੁਰੂ ਕੀਤਾ ਹੈਗਾ, ਪਰ ਕੁਝ 에ਅਰਲਾਈਨ ਨੇ ਆਲਰੇਡੀ ਸ਼ੁਰੂ ਕਰ ਦਿੱਤਾ। ਕੈਲੀਫੋਰਨੀਆ ਦਾ ਇਹ ਜਿਹੜਾ ਪਾਇਲਟ ਪ੍ਰੋਗਰਾਮ ਹੈ ਲਿਮਟਡ ਟੂ ਹੈਗਾ ਹੈ 15 ਲੱਖ ਲੋਕਾਂ ਦੇ ਲਈ। ਬੋਥ ਐਪਲ ਤੇ ਐਂਡਰੋਇਡ ਬੇਸਡ ਜਿਹੜੇ ਫੋਨ ਆ ਉਹਨਾਂ ਦੇ ਲਈ ਇਹ ਲਾਗੂ ਹੋਊਗਾ। ਜੀ, ਫੋਂਟੈਨਾ ਦੀ ਪੁਲਿਸ ਆਪਣੇ ਨਿਵਾਸੀਆਂ ਨੂੰ ਅਗਾਹ ਕਰ ਰਹੀ ਆ। ਇਹ ਉੱਦਾਂ ਸਾਰਿਆਂ ਦੇ ਲਈ ਸੁਣਨ ਵਾਲੀ ਗੱਲ ਆ। ਬੈਂਕ ਜੈਕਿੰਗ, ਇਹ ਕਹਿੰਦੇ ਵੀ ਕੀ ਚੀਜ਼ ਹੁੰਦੀ ਹੈ। ਜੇ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਦੱਸਿਆ ਜਾਵੇ ਵੀ ਬੈਂਕ ਜੈਕਿੰਗ ਹੁੰਦੀ ਕੀ ਆ। ਜਿਹੜੇ ਚੋਰ ਹੁੰਦੇ ਆ ਉਹ ਲੋਕਾਂ ਨੂੰ ਦੇਖਦੇ ਨੇ ਵੀ ਉਹ ਮਨੀ ਕਦੋਂ ਵਿਦਡਰਾ ਕਰ ਰਹੇ ਨੇ ਏਟੀਐਮਸ ਤੋਂ, ਬਾਅਦ ਦੇ ਵਿੱਚ ਉਹ ਦੂਜੀ ਲੋਕੇਸ਼ਨ ਤੇ ਜਾ ਕੇ ਉਹਨਾਂ ਨੂੰ ਰੌਬ ਕਰਦੇ ਨੇ। ਅਨਸਸਪੈਕਟਡ ਵਿਕਟਮਸ ਜਿਹੜੇ ਆ ਉਹ ਇਸ ਦਾ ਸ਼ਿਕਾਰ ਹੋ ਜਾਂਦੇ ਆ। ਲੋਕ ਆਪਣੇ ਵੱਲੋਂ ਪੈਸੇ ਕਢਾ ਰਹੇ ਹੁੰਦੇ ਆ, ਪਰ ਜਿੱਦਾਂ ਹੀ ਦੂਜੀ ਥਾਂ ਦੇ ਉੱਤੇ ਜਾਂਦੇ ਆ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਕੋਲ ਹੁਣ ਪੈਸੇ ਨੇ, ਤਾਂ ਫਿਰ ਉਸ ਤੋਂ ਬਾਅਦ 'ਚ ਉਹਨਾਂ ਨੂੰ ਰੌਬ ਕਰ ਲਿਆ ਜਾਂਦਾ ਆ। ਸਟੋਰਾਂ 'ਚੋਂ ਤਾਂ ਚੋਰੀ, ਬਾਹਰ ਜਾਓ ਏਟੀਐਮ ਤੇ ਜਾਓ ਤਾਂ ਫਿਰ ਇਹ ਚੋਰੀ। ਸੋ ਫੋਂਟੈਨਾ ਦੀ ਪੁਲਿਸ ਕਹਿੰਦੀ ਆ ਵੀ ਤੁਸੀਂ ਭਾਈ ਐਕਸਟਰਾ ਵਿਜੀਲੈਂਟ ਲਓ, ਅਲਰਟ ਰਹੋ। ਬੈਂਕ ਜੈਕਿੰਗ ਅੱਜ ਕੱਲ੍ਹ ਬਹੁਤ ਜ਼ਿਆਦਾ ਜਿਹੜੀ ਆ ਉਹ ਹੋ ਰਹੀ ਹੈਗੀ ਆ। ਸੋ ਇੱਕ ਬੰਦੇ ਦੀ ਉਹਨਾਂ ਨੇ ਸਟੋਰੀ ਜਿਹੜੀ ਦੱਸੀ ਫੋਂਟੈਨਾ 'ਚ, ਜਿੱਥੇ ਕਹਿੰਦੇ ਵੀ ਉਹਨੇ $1000 ਵਿਦਡਰਾ ਕਰਾਇਆ ਸੀ ਚੀਜ਼ ਬੈਂਕ 'ਚੋਂ। ਜਦ ਉਹ ਆਪਣੀ ਗੱਡੀ ਦੇ ਵਿੱਚੋਂ ਗਿਆ ਕਿਸੇ ਪਾਸੇ, ਬੈਂਕ ਨੂੰ ਛੱਡ ਕੇ ਗਿਆ, ਨਿਕਲਿਆ ਉੱਥੋਂ ਲੈ ਕੇ ਗਿਆ ਤੇ ਉਹਨੇ ਕਿਸੇ ਬਾਅਦ 'ਚ ਵਾਲਗ੍ਰੀਨ 'ਚ ਗਿਆ ਸੀ। ਉਸੇ ਦਰਮਿਆਨ ਉਹਨਾਂ ਨੇ ਚੋਰੀ ਜਿਹੜੀ ਆ ਉਹ ਕਰ ਲਈ। ਸੋ ਇਹ ਬਹੁਤ ਦੇਖੋ ਵੀ ਇੱਦਾਂ ਦੇ ਹਾਲਾਤ ਆ ਕਿਹੜੀਆਂ ਗੱਡੀਆਂ 'ਚ ਰਹੇ ਆ, ਮਹਿੰਗੀਆਂ ਨਵੀਆਂ ਗੱਡੀਆਂ ਦੇ ਵਿੱਚ ਜਿਹੜੇ ਆ ਉਹ ਚੋਰ ਆ ਕੇ ਇਸ ਤਰੀਕੇ ਦੇ ਨਾਲ ਚੋਰੀਆਂ ਜਿਹੜੀਆਂ ਉਹ ਕਰ ਰਹੇ ਆ। ਸੋ ਜਦੋਂ ਵੀ ਤੁਸੀਂ ਭਾਈ ਡਾਲਰ ਕਢਾ ਕੇ ਕਿਸੇ ਪਾਸੇ ਜਾਂਦੇ ਆ, ਉਸ ਤੋਂ ਬਾਅਦ ਭਾਈ ਸਿੱਧਾ ਸਿਕਿਉਰ ਥਾਂ ਦੇ ਉੱਤੇ ਜਾਇਆ ਕਰੋ। ਆਪਣੇ ਵਹੀਕਲ ਦੇ ਜਿਹੜੇ ਡੋਰਸ ਆ ਉਹਨਾਂ ਨੂੰ ਲੌਕ ਲੂਕ ਕਰਿਆ ਕਰੋ ਤੇ ਕਦੀ ਵੀ ਕੈਸ਼ ਕਹਿੰਦੇ ਆ ਵਹੀਕਲ ਦੇ ਵਿੱਚ ਅਨਅਟੈਂਡਡ ਨਾ ਛੱਡੋ। ਜਿਹੜੀ ਗੱਲ ਕਰਦੇ ਜਾਈਏ ਤਾਂ ਜਿਹੜੀ ਖਬਰ ਇਹ ਆ ਰਹੀ ਹੈ, ਕੈਲੀਫੋਰਨੀਆ ਦਾ ਇੱਕ ਮੋਟਰਿਸਟ ਜਿਹੜਾ 100 ਫੁੱਟ ਰਵੀਨ ਦੀ ਬਾਟਮ ਦੇ ਉੱਤੇ ਫਸਿਆ ਪਿਆ ਸੀਗਾ, ਫੱਟੜ ਸੀਗਾ, ਉਸ ਨੂੰ ਕਹਿੰਦੇ 5 ਦਿਨਾਂ ਬਾਅਦ ਇਵੈਂਚੁਅਲੀ ਕੱਢ ਲਿਆ ਗਿਆ ਹੈਗਾ ਆ, ਰੈਸਕਿਊ ਕੀਤਾ ਗਿਆ ਆ। ਸੋ ਅਥਾਰਟੀਜ਼ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਰੈਸਕਿਊ ਦੇ ਜਿਹੜੇ ਕਰੂ ਆ ਉਹ ਰਿਸਪੌਂਡ ਕਰ ਰਹੇ ਸੀ ਸੈਟਰਡੇ ਦੀ ਨੂੰ, ਉਸ ਤੋਂ ਬਾਅਦ ਦੇ ਵਿੱਚ ਵੀ ਇੱਕ ਪਿਕਅਪ ਟਰੱਕ ਬਹੁਤ ਬੁਰੀ ਤਰ੍ਹਾਂ ਜਿਹੜਾ ਡੈਮੇਜ ਸੀ, ਉਹ ਬੇਕਰਸਫੀਲਡ ਦੇ ਲਾਗੇ ਇੱਕ ਬਹੁਤ ਹੀ ਸਟੀਪ ਹਿੱਲ ਹੈਗੀ ਆ ਉਹਦੇ ਵਿੱਚ ਜਾ ਪਿਆ ਸੀਗਾ। ਫਾਇਰ ਫਾਈਟਰਸ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਰੱਸੀ ਦੇ ਨਾਲ ਥੱਲੇ ਉਤਾਰਿਆ ਗਿਆ, ਉਹਨਾਂ ਨੇ ਜਿਹੜਾ ਉਹ ਦੇਖਿਆ ਵੀ ਮੋਟਰਿਸਟ ਉਸ ਪਿਕਅਪ ਦਾ ਜਿਹੜਾ ਡਰਾਈਵਰ ਸੀਗਾ ਉਹ ਇੰਜਰਡ ਸੀਗਾ ਤੇ ਟਰੱਕ ਦੇ ਵਿੱਚ ਹੀ ਫਸਿਆ ਪਿਆ ਸੀਗਾ। ਬੀਤੇ ਜਿਹੜਾ ਹਰਜੋਤ ਸਿੰਘ ਜੀ ਮੰਗਲਵਾਰ ਦਾ ਇਹ ਉੱਥੇ ਸਟੈਲੀਅਨ ਸਪ੍ਰਿੰਗਸ ਕਰਕੇ ਜਿਹੜਾ ਇਲਾਕਾ ਆ ਉੱਥੇ ਫਸਿਆ ਸੀ। 3 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਉਹਦੇ ਵਿੱਚ ਕੱਢ ਕੇ ਉਸ ਬੰਦੇ ਨੂੰ ਇਵੈਂਚੁਅਲੀ ਉੱਥੋਂ ਕੱਢ ਲਿਆ ਗਿਆ। 5 ਦਿਨਾਂ ਬਾਅਦ ਉਸ ਨੂੰ ਉੱਥੇ ਕੱਢਿਆ ਗਿਆ। ਇਸ ਟਾਈਮ ਉਹਦੇ ਕੀ ਹਾਲਾਤ ਆ ਉਹਦੇ ਬਾਰੇ ਤਾਂ ਪਤਾ ਨਹੀਂ, ਪਰ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੱਸਿਆ ਜਾਂਦਾ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਤੇ ਸਟੈਲੀਅਨ ਸਪ੍ਰਿੰਗਸ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਇਸ ਬਾਬਤ ਮਦਦ ਕੀਤੀ।